देखो उन्होंने 12 सीटां मिलियां, आम आदमी पार्टी ਨੂੰ 14 मिलियां। ये तो साफ ही दिस रहा कि आम आदमी पार्टी जित्ती हुई है। ਤੇ ਵਿੱਚ ਦੇਖੋ ਜੀ ਇਹਨਾਂ ਨੇ ਆਪਣਾ ਬਬਲਾ ਖਰੀਦ ਲਿਆ। ਉਹ ਬਈ ਖਰੀਦਿਆ ਬਬਲਾ ਤਾਂ ਜਿੱਤਿਆ ਕਾਂਗਰਸ ਚੋਂ, ਬੀਜੇਪੀ ਤੋਂ ਨਹੀਂ ਜਿੱਤਿਆ। ਦੁਆਰਾ ਉਹਨੂੰ ਖੜੇ ਕਰਕੇ ਦੇਖ ਲਓ ਜੇ ਇੱਕ ਵੋਟ ਪੈ ਜਾਵੇ। ਉਹ ਇਹਨਾਂ ਨੂੰ ਇਹ ਡਰ ਲੱਗਿਆ ਹੋਇਆ ਕਿ ਇਹ ਪਾਰਟੀ ਸਾਡੇ ਦੇ ਉੱਪਰ ਆ ਕੇ ਬੈਠ ਜੂਗੀ, ਸਾਨੂੰ ਪੈਸੇ ਨਹੀਂ ਖਾਣ ਦਊਗੀ। ਇਹ ਸਾਰੀ ਉਮਰ ਇਹਨਾਂ ਨੇ ਪੈਸਾ ਖਾਇਆ ਔਰ ਐਮਸੀ 'ਚ ਮੈਨੂੰ ਨਹੀਂ ਲੱਗਦਾ ਅੱਜ ਤੱਕ ਕੋਈ ਲੋਕ ਸੈਟੀਸਫਾਈਡ ਹੋਏ ਹੋਣ ਇਹਨਾਂ ਦੀ ਪਾਰਟੀ ਤੋਂ। ਦੇਖ ਲਓ ਕਿਰਨ ਖੇਰ, ਅੱਜ ਆ ਕੇ ਤੁਸੀਂ ਵੋਟ ਪਾਉਣ ਆ ਰਹੇ ਹੋ, ਅੱਗੇ ਪਿੱਛੇ ਤੁਸੀਂ ਦੇਖਦੇ ਨਹੀਂ ਚੰਡੀਗੜ੍ਹ। ਜੇ ਇਹ ਤੇ ਲਾਅ ਹੋਵੇ, ਜੇ ਇਹ ਤੇ ਕੋਈ ਨਾ ਕੋਈ ਇੱਕ ਸ਼ਿਕੰਜਾ ਕੱਸਿਆ ਗਿਆ ਹੋਵੇ ਵੀ ਨਹੀਂ ਜੀ ਭਾਈ ਸਾਹਿਬ ਜੇ ਜਾਓਗੇ ਜਾਂ ਤਾਂ ਤੁਹਾਡੀ ਸਦਸਤਾ ਰੱਦ ਹੁੰਦੀ ਆ ਜਾਂ ਫਿਰ ਜਿਹੜੀ ਪਾਰਟੀ 'ਚ ਗਏ ਹੁਣ ਤੁਸੀਂ ਉਹਦੇ ਇਲੈਕਸ਼ਨ ਤੇ ਦੁਬਾਰਾ ਇਲੈਕਸ਼ਨ ਕਰੋਗੇ, ਤੁਸੀਂ ਲੜੋਗੇ। ਕੀ ਤੁਸੀਂ ਸੋਚਦੇ ਹੋ ਵੀ ਜਿਹੜੇ ਬੰਦੇ ਐਂਟੀ ਡਿਫੈਕਸ਼ਨ ਕਰਕੇ ਪਾਰਟੀਆਂ ਵਿੱਚ ਫੇਰ ਬਦਲ ਕਰਦੇ ਹੋ ਦੁਬਾਰਾ ਉਸ ਪਾਰਟੀ ਤੋਂ ਜਿੱਤ ਸਕਦੇ ਆ? ਤੁਸੀਂ ਲੋਕਾਂ ਨਾਲ ਵਿਸ਼ਵਾਸਘਾਤ ਕਰੀ ਜਾਂਦੇ ਹੋ। ਇੱਥੇ ਐਡਮਿਨਿਸਟ੍ਰੇਸ਼ਨ ਧੱਕਾ ਕਰ ਰਹੀ ਆ, ਬਣੀ ਬਣਾਈ ਪਾਈ ਹੋਈ ਵੋਟਾਂ ਨੂੰ ਤੁਸੀਂ ਕੱਟਦੇ ਪਏ ਹੋ। ਤੁਸੀਂ ਆਪ ਦੇਖੋ ਜੀ, ਮਰਡਰ ਆਫ ਡੈਮੋਕ੍ਰੇਸੀ ਆ। ਹੋਰ ਕੀ ਆ ਇਹ? ਇਹਨਾਂ ਦੇ ਬੰਦੇ ਐਂਟੀ ਬੀਜੇਪੀ ਪਾਰਟੀ ਵਾਲੇ ਅੰਦਰ ਜਾ ਰਹੇ ਆ, ਕੋਈ ਸਿਰ ਪੈਰ ਕੋਈ ਚੈਕਿੰਗ ਨਹੀਂ ਹੋ ਰਹੀ। ਸਾਡੇ ਵਾਲੇ ਬੰਦਿਆਂ ਨੂੰ ਡੱਕਿਆ ਜਾ ਰਿਹਾ। ਅਸੀਂ ਨਾਰੇ ਵੀ ਲਾਉਂਦੇ, ਅਸੀਂ ਤਾਂ ਵੀ ਮਾੜੇ ਆ। ਅਸੀਂ ਜੇ ਆਪਣੀ ਆਵਾਜ਼ ਚੱਕਦੇ ਸੀ ਤਾਂ ਵੀ ਮਾੜੇ ਆ। जब अभी तक किरण खेर बीमारी से बैठी हुई मतलब घर पे थी तो वो यहाँ चंडीगढ़ में नहीं आई और आज वोट डालने कैसे आ गई? उसको तो अधिकार ही नहीं होना चाहिए। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਬਾਹਰ ਸੈਕਟਰ 17 ਦੇ ਬਾਰ-ਬਾਰ ਖੜੇ ਹਾਂ। ਮੇਅਰ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਇੱਥੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜਾ ਭਾਜਪਾ ਔਰ ਆਮ ਆਦਮੀ ਪਾਰਟੀ ਨੂੰ ਲੈ ਕੇ ਅੰਦਰ ਤਕਰਾਰ ਹੋਇਆ ਕਿ ਮੇਅਰ ਦੇ ਵਿੱਚ ਮੇਅਰ ਨੂੰ ਲੈ ਕੇ ਜਿਹੜਾ ਸੀ ਵਾਰ-ਵਾਰ ਪੈਦਾ ਕੀਤਾ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਜਿਹੜਾ ਸੀ ਬੀਜੇਪੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਕੀਤਾ ਜਾ ਰਿਹਾ। ਇੱਥੇ ਅਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਾਰ-ਵਾਰ ਕਿਸ ਤਰ੍ਹਾਂ ਭੀੜ ਇਕੱਠੀ ਹੋਈ ਹੈ ਔਰ ਇੱਥੇ ਪੁਲਿਸ ਦੀ ਵੀ ਵੱਡੀ ਗਿਣਤੀ ਹੈ ਜਿਹਦੇ ਵਿੱਚ ਪੁਲਿਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਹੈ ਉਹਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਸੈਕਟਰ 17 ਦੇ ਬਾਹਰ ਦੀਆਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਕੀ ਕਹਿਣਾ ਚਾਹੋਗੇ ਜੀ, ਅਸਲ ਦੇ ਵਿੱਚ ਪੂਰਾ ਮਾਮਲਾ ਕੀ ਹੈ? ਮਾਮਲਾ ਇਹ ਹੈ ਜੀ, ਬੀਜੇਪੀ ਦੀ ਸਾਰਾ ਹੇਰਾ ਫੇਰੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਪਤਾ ਨਹੀਂ ਉਹਨਾਂ ਨਾਲ ਮਿਲੀ ਹੋਈ ਹੈ। ਦੇਖੋ ਉਹਨਾਂ ਨੂੰ 12 ਸੀਟਾਂ ਮਿਲੀਆਂ, ਆਮ ਆਦਮੀ ਪਾਰਟੀ ਨੂੰ 14 ਮਿਲੀਆਂ। ਇਹ ਤਾਂ ਸਾਫ ਹੀ ਦਿਸ ਰਿਹਾ ਕਿ ਆਮ ਆਦਮੀ ਪਾਰਟੀ ਜਿੱਤੀ ਹੋਈ ਹੈ। ਤੇ ਵਿੱਚ ਦੇਖੋ ਜੀ ਇਹਨਾਂ ਨੇ ਆਪਣਾ ਬਬਲਾ ਖਰੀਦ ਲਿਆ। ਉਹ ਬਈ ਖਰੀਦਿਆ ਬਬਲਾ ਤਾਂ ਜਿੱਤਿਆ ਕਾਂਗਰਸ ਚੋਂ, ਬੀਜੇਪੀ ਤੋਂ ਨਹੀਂ ਜਿੱਤਿਆ। ਦੁਆਰਾ ਉਹਨੂੰ ਖੜੇ ਕਰਕੇ ਦੇਖ ਲਓ ਜੇ ਇੱਕ ਵੋਟ ਪੈ ਜਾਵੇ ਉਹਨੂੰ। ਉਹਦੀ ਵੋਟ ਕਿਉਂ ਕਾਊਂਟ ਹੁੰਦੀ ਹੈ ਇਹਦੇ ਵਿੱਚ? ਇਹ ਕੀ ਸਿਸਟਮ ਹੈ? ਕੀ ਐਡਮਿਨਿਸਟ੍ਰੇਸ਼ਨ ਦਾ ਕੀ ਸਿਸਟਮ ਹੈ ਕਿ ਉਹਦੀ ਵੋਟ ਵੀ ਵਿੱਚ ਕਾਊਂਟ ਹੋ ਰਹੀ ਹੈ ਬੀਜੇਪੀ ਦੀ? ਉਹਨੂੰ ਤਾਂ ਸਾਈਡ ਤੇ ਰੱਖਣਾ ਚਾਹੀਦਾ। ਉਹਨੂੰ ਅਗਲੇ ਸਾਲ ਕਰ ਲੈਣ ਜਿੱਥੇ ਮਰਜ਼ੀ ਉਹਨੂੰ ਵੋਟਿੰਗ ਲਈ ਕਰਨਾ, ਬੀਜੇਪੀ ਦੀ ਵੋਟਿੰਗ। ਉਹ 13 ਉਹ ਕਰ ਲਈਆਂ ਚੱਕ ਕੇ ਕਿਰਨ ਖੇਰ ਨੂੰ। ਇਹ ਵੀ ਇੱਕ ਨਵਾਂ ਇੱਕ ਇਹਨਾਂ ਨੇ ਰੂਲ ਬਣਾ ਦਿੱਤਾ ਕਿ MP ਵੀ ਵੋਟਿੰਗ ਕਰ ਸਕਦੀ। ਅਗਰ ਐਜ਼ ਏ ਰੂਲ ਉਹਨੂੰ ਕੋਈ ਦੇਖੋ ਵੋਟਿੰਗ ਨਹੀਂ ਕਰ ਸਕਦੇ ਉਹ। ਇਹ ਇਹਨਾਂ ਦੀ ਸਾਰੀ ਸਾਜ਼ਿਸ਼ ਹੈ, ਬਣੀ ਹੋਈ ਹੈ। ਨਾਲ ਹੀ ਐਡਮਿਨਿਸਟ੍ਰੇਸ਼ਨ ਵਿਕੀ ਹੋਈ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ DC ਸਾਰੇ ਜਿੰਨੇ ਆਫਿਸਰਸ ਆ ਸਾਰੇ ਨਾਲ ਮਿਲੇ ਹੋਏ। ਨਿਜ਼ਾਮ ਜਿਹੜਾ ਕਮਜ਼ੋਰ ਲੱਗਦਾ ਹੈ ਜਾਂ ਫਿਰ ਕਿਤੇ ਨਾ ਕਿਤੇ ਤਰ੍ਹਾਂ ਦਾ ਜਿਹੜਾ ਕੇਂਦਰ ਦਾ ਪ੍ਰਭਾਵ ਮੰਨਿਆ ਜਾ ਸਕਦਾ ਇਹਨਾਂ ਦੇ ਉੱਪਰ? ਦੇਖੋ ਕਮਜ਼ੋਰ ਤਾਂ ਦੇਖੋ ਸਾਰਾ ਕੁਝ ਦੇ। ਸਾਡੀ ਪਾਰਟੀ ਜਿੰਨੀ ਸਿੰਸੀਅਰਲੀ ਪਾਰਟੀ ਕੰਮ ਕਰਨਾ ਚਾਹੁੰਦੀ ਹੈ, ਉਹ ਇਹਨਾਂ ਨੂੰ ਇਹ ਡਰ ਲੱਗਿਆ ਹੋਇਆ ਕਿ ਇਹ ਪਾਰਟੀ ਸਾਡੇ ਦੇ ਉੱਪਰ ਆ ਕੇ ਬੈਠ ਜੂਗੀ, ਸਾਨੂੰ ਪੈਸੇ ਨਹੀਂ ਖਾਣ ਦਊਗੀ। ਇਹ ਸਾਰੀ ਉਮਰ ਇਹਨਾਂ ਨੇ ਪੈਸਾ ਖਾਇਆ ਔਰ MC 'ਚ ਮੈਨੂੰ ਨਹੀਂ ਲੱਗਦਾ ਅੱਜ ਤੱਕ ਕੋਈ ਲੋਕ ਸੈਟੀਸਫਾਈਡ ਹੋਏ ਹੋਣ ਇਹਨਾਂ ਦੀ ਪਾਰਟੀ ਤੋਂ। ਔਰ ਹਰੇਕ ਦੇਖ ਲਓ ਕਿਰਨ ਖੇਰ, ਅੱਜ ਆ ਕੇ ਤੁਸੀਂ ਵੋਟ ਪਾਉਣ ਆ ਰਹੇ ਹੋ, ਅੱਗੇ ਪਿੱਛੇ ਤੁਸੀਂ ਦੇਖਦੇ ਨਹੀਂ ਚੰਡੀਗੜ੍ਹ 'ਚ। ਇਸ ਸ਼ਰੇਆਮ ਸਾਰਾ ਧੋਖਾ ਕੀਤਾ ਜਾ ਰਿਹਾ। ਸਰਬਜੀਤ ਕੌਰ ਦੇ ਪਤੀ ਕਹਿੰਦੇ ਨੇ ਕਿ ਇਹਨਾਂ ਦੇ ਕੋਲ ਅਜੇ ਵੀ ਇੰਨੀਆਂ ਸੀਟਾਂ ਬਾਕੀ ਨੇ, ਇਹਨਾਂ ਦੀਆਂ ਜਿਹੜੀਆਂ 2 ਕੁ ਸੀਟਾਂ ਰਹਿ ਜਾਣੀਆਂ ਸੀ ਜੇ ਅਜੇ ਵੀ ਅਸੀਂ ਜਿਹੜਾ ਅਸੀਂ ਨਾ ਕਰਦੇ ਸੀ। ਦੇਖੋ ਇਹਦੇ ਵਿੱਚ ਕਿੱਥੋਂ ਰਹਿ ਜਾਣੀ ਸੀ? ਇਹ ਸਾਰੀ ਇਹਨਾਂ ਦੀ ਪਲੈਨਿੰਗ ਹੈ, ਇਹਨਾਂ ਦੀ ਪਲੈਨਿੰਗ ਕਰਕੇ ਇਹਨਾਂ ਨੇ ਰੱਖੀ ਹੋਈ ਹੈ। ਇੱਕ ਐਂਟੀ ਡਿਫੈਕਸ਼ਨ ਲਾਅ ਜ਼ਰੂਰ ਹੋਣਾ ਚਾਹੀਦਾ। ਲੋਕਾਂ ਨੇ ਤੁਹਾਨੂੰ ਨੁਮਾਇੰਦਾ ਚੁਣਾਇਆ, ਜਿਹੜੀ ਵੀ ਪਾਰਟੀ ਤੋਂ ਜਿੱਤੇ ਹੋ ਤੁਸੀਂ ਕਿਉਂ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਹੋ ਵੀ ਤੁਸੀਂ ਫੇਰ ਬਦਲ ਕਰਦੇ ਹੋ? ਹੁਣ ਤੁਸੀਂ ਇੱਕ ਗੱਲ ਦੱਸੋ,
ਐਂਟੀ ਤੁਹਾਨੂੰ ਬੀਜੇਪੀ ਵੋਟ ਪਈ ਹੈ, ਚਾਹੇ ਆਮ ਆਦਮੀ ਪਾਰਟੀ ਨੂੰ ਪਈ ਹੈ, ਚਾਹੇ ਉਹ ਕਾਂਗਰਸ ਨੂੰ ਪਈ ਆ, ਤੁਸੀਂ ਆਪਣੀ ਪਾਰਟੀਆਂ ਛੱਡ ਕੇ ਡਿਫੈਕਸ਼ਨ ਕਰਦੇ ਹੋ। ਇਹ ਮੌਕਾ ਹੀ ਨਹੀਂ ਦੇਣਾ ਚਾਹੀਦਾ। ਇਹਦੇ ਪਿੱਛੇ ਕੋਈ ਨਾ ਕੋਈ ਪੁਖਤਾ ਬੜੇ ਮਜ਼ਬੂਤ ਕਾਨੂੰਨ ਹੋਣਾ ਚਾਹੀਦਾ ਵੀ ਤੁਸੀਂ ਜੇ ਪਾਰਟੀ ਬਦਲਦੇ ਹੋ ਤੇ ਤੁਹਾਡੇ ਤੇ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਸ਼ਿਕੰਜਾ ਕੱਸਿਆ ਜਾਊਗਾ। ਤੁਸੀਂ ਐਂਡ ਤੱਕ ਜਿਹੜੀ ਇਹ ਆਪਾਂ ਕਰਦੇ ਹਾਂ ਜੀ ਖਰੀਦ ਫਰੋਖਤ ਹੋ ਰਹੀ ਆ, ਜਿਵੇਂ ਧੱਕਾ ਹੋਇਆ ਹੁਣ ਜੀ, ਇੱਕ ਵੋਟ ਹੈ ਕੈਂਸਲ ਕਰਤੀ, ਇਹਦਾ ਕੋਈ ਸਿਰ ਪੈਰ ਨਹੀਂ ਬਣਦਾ ਜੀ। ਇਹ ਤਾਂ ਤੁਸੀਂ ਉਹ ਆ ਵੀ ਹੁਣ ਮਾਸਟਰੀ ਜਿਹੜਾ ਕਾਗਜ਼ ਤੁਹਾਡਾ ਇਮਤਿਹਾਨ ਚੈੱਕ ਕਰਨ ਵਾਲੇ ਤੁਹਾਨੂੰ ਫੇਲ ਕਰਨ ਤੇ ਲੱਗ ਜੇ ਤਾਂ ਵਿਚਾਰਾ ਉਹ ਵਿਦਿਆਰਥੀ ਕੀ ਕਰੂਗਾ। ਇਹ ਤਾਂ ਨਿਰਾ ਧੱਕਾਸ਼ਾਹੀ ਆ, ਕੇਂਦਰ ਦੀ ਸਰਕਾਰ ਤੋਂ ਚੱਲ ਰਹੀ ਆ, ਪ੍ਰਸ਼ਾਸਨ ਦੇ ਦਬਾਅ ਪਾਇਆ ਜਾ ਰਿਹਾ, ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਆ। ਜਿਹੜੇ ਨੁਮਾਇੰਦੇ ਚਿਣ ਕੇ ਜਿਹੜੀ ਪਾਰਟੀ ਤੋਂ ਆਏ ਹੋਏ ਆ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਜੀ ਇਸ ਟਾਈਮ ਤੇ ਖਰੀਦ ਫਰੋਖਤ ਹੋ ਸਕਦੀ ਆ। ਤੁਸੀਂ ਇੱਕ ਗੱਲ ਦੇਖੋ, ਤੁਹਾਡੇ ਸਾਹਮਣੇ ਆ ਜੋ ਕੁਝ ਵੀ ਚੱਲ ਰਿਹਾ। ਜੇ ਇਹ ਤੇ ਲਾਅ ਹੋਵੇ, ਜੇ ਇਹ ਤੇ ਕੋਈ ਨਾ ਕੋਈ ਇੱਕ ਸ਼ਿਕੰਜਾ ਕੱਸਿਆ ਗਿਆ ਹੋਵੇ ਵੀ ਨਹੀਂ ਜੀ ਭਾਈ ਸਾਹਿਬ ਜੇ ਜਾਓਗੇ ਜਾਂ ਤਾਂ ਤੁਹਾਡੀ ਸਦੱਸਤਾ ਰੱਦ ਹੁੰਦੀ ਆ, ਜਾਂ ਫਿਰ ਜਿਹੜੀ ਪਾਰਟੀ 'ਚ ਗਏ ਹੁਣ ਤੁਸੀਂ ਉਹਦੇ ਇਲੈਕਸ਼ਨ ਤੇ ਦੁਬਾਰਾ ਇਲੈਕਸ਼ਨ ਕਰੋਗੇ, ਤੁਸੀਂ ਲੜੋਗੇ। ਕੀ ਤੁਸੀਂ ਸੋਚਦੇ ਹੋ ਵੀ ਜਿਹੜੇ ਬੰਦੇ ਐਂਟੀ ਡਿਫੈਕਸ਼ਨ ਕਰਕੇ ਪਾਰਟੀਆਂ ਵਿੱਚ ਫੇਰ ਬਦਲ ਕਰਦੇ ਹੋ ਦੁਬਾਰਾ ਉਸ ਪਾਰਟੀ ਤੋਂ ਜਿੱਤ ਸਕਦੇ ਆ? ਤੁਸੀਂ ਲੋਕਾਂ ਨਾਲ ਵਿਸ਼ਵਾਸਘਾਤ ਕਰੀ ਜਾਂਦੇ ਹੋ। ਇੱਥੇ ਐਡਮਿਨਿਸਟ੍ਰੇਸ਼ਨ ਧੱਕਾ ਕਰ ਰਹੀ ਆ, ਬਣੀ ਬਣਾਈ ਪਾਈ ਹੋਈ ਵੋਟਾਂ ਨੂੰ ਤੁਸੀਂ ਕੱਟਦੇ ਪਏ ਹੋ ਵੀ ਜੀ यहाँ पे ਲਾਈਨ ਵੱਜ ਗਈ, ਜੀ यहाँ पे ਕੱਟ ਗਈ। ਤੁਸੀਂ ਆਪ ਦੇਖੋ ਜੀ, ਮਰਡਰ ਆਫ ਡੈਮੋਕ੍ਰੇਸੀ ਹੈ। ਹੋਰ ਕੀ ਹੈ ਇਹ ਲੋਕਤੰਤਰ ਨਹੀਂ ਹੈ ਜੀ, ਇਹ ਡੈਮੋਕ੍ਰੇਸੀ ਨਾਲ ਡਿਕਟੇਟਰਸ਼ਿਪ ਚਾਹ ਰਹੇ ਆ। ਉਹ ਚੀਜ਼ ਹੁਣ ਖਤਮ ਹੋਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਫਿਰ ਵਿਸ਼ਵਾਸ ਨਹੀਂ, ਜਿਹੜੇ ਆਮ ਲੋਕ ਨੇ ਉਹਨਾਂ ਦਾ ਫਿਰ ਵਿਸ਼ਵਾਸ ਨਹੀਂ ਉੱਠੇਗਾ ਜੇ ਇਸ ਤਰ੍ਹਾਂ ਹੋਵੇਗਾ। ਬਿਲਕੁਲ ਜੀ ਉੱਠੂਗਾ। ਹੁਣ ਇਹ ਪੋਲੀਟੀਕਲ ਜਮਾਤ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਲੋਕਾਂ 'ਚ ਵਿਸ਼ਵਾਸ ਜਤਾਉਣ ਦੀ, ਇਹ ਅਕਾਊਂਟੇਬਿਲਟੀ, ਇਹ ਸਾਰੀ ਟਰਾਂਸਪੇਰੈਂਸੀ ਐਡਮਿਨਿਸਟ੍ਰੇਸ਼ਨ ਤੋਂ ਹੀ ਦੇਖ ਲਓ ਸ਼ੁਰੂ ਹੋ ਗਈ। ਪਹਿਲਾਂ ਤਾਂ ਅਸੀਂ ਪੋਲੀਟੀਕਲ ਸਰਕਲ ਦੀ ਗੱਲ ਕਰਦੇ ਸੀ, ਹੁਣ ਐਡਮਿਨਿਸਟ੍ਰੇਸ਼ਨ ਹੀ ਇਹਦਾ ਹਿੱਸਾ ਬਣੀ ਜਾਂਦੀ ਆ ਤੇ ਲੋਕੀ ਗੁਹਾਰ ਕਰਨਗੇ, ਕਿੱਥੇ ਕਰਨਗੇ। ਤੁਸੀਂ 19 ਸੈਕਟਰ ਦੇ ਨੁਮਾਇੰਦੇ ਰਹੇ ਹੋ, ਅੰਦਰ ਜੋ ਦੇਖਿਆ ਹੋਵੇਗਾ, ਅੰਦਰ ਕੀ ਵਾਪਰਿਆ, ਇਸ ਤਰ੍ਹਾਂ ਦਾ ਕੀ ਵਾਪਰਿਆ ਸੀ? ਵਾਪਰਿਆ ਤੇ ਇਹ ਜੀ ਧੱਕਾਸ਼ਾਹੀ ਹੋਈ ਆ, ਨਿਰਾ ਧੱਕਾ ਹੋਇਆ। ਜਿਹੜੀ ਚੀਜ਼ ਜਿਹੜੀ ਇਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਵੀ ਜੀ 14 ਵੋਟਾਂ ਪਈਆਂ ਨੇ, ਉਹਦੇ ਬਾਅਦ ਜਿਹੜਾ ਅਸਲ ਤਰੀਕੇ ਨਾਲ ਬਣਦਾ ਜੀ ਇਹ ਬਣਦਾ ਵੀ ਟੌਸ ਕੀਤਾ ਜਾਵੇ, ਜਾਂ ਜਿਹੜੇ ਵੀ ਬੰਦੇ ਨੂੰ ਜਿਸ ਹਿਸਾਬ ਨਾਲ ਆਪਾਂ ਦੋਨੋਂ ਨੂੰ ਕਹਿੰਦੇ ਨੇ ਪਰਚੀਆਂ ਪਾ ਦਿਓ ਜੀ ਦੋਨਾਂ ਦੀ, ਜਿਹੜਾ ਨਿਕਲੂਗਾ ਉਹ ਬਣ ਜੂਗਾ। ਤੁਸੀਂ ਤਾਂ 14 ਵਾਲੇ ਪੈਸੇ ਲਿਆ ਕੇ ਵੀ ਨਹੀਂ ਖੜਾਇਆ, ਨਿਰੇ ਹੀ ਧੱਕਾ ਚੱਲਦਾ ਪਿਆ ਜੀ। ਇਹਨਾਂ ਦੇ ਬੰਦੇ ਐਂਟੀ ਬੀਜੇਪੀ ਪਾਰਟੀ ਵਾਲੇ ਅੰਦਰ ਜਾ ਰਹੇ ਆ, ਕੋਈ ਸਿਰ ਪੈਰ ਕੋਈ ਚੈਕਿੰਗ ਨਹੀਂ ਹੋ ਰਹੀ। ਸਾਡੇ ਵਾਲੇ ਬੰਦਿਆਂ ਨੂੰ ਡੱਕਿਆ ਜਾ ਰਿਹਾ। ਅਸੀਂ ਨਾਰੇ ਵੀ ਲਾਉਂਦੇ, ਅਸੀਂ ਤਾਂ ਵੀ ਮਾੜੇ ਆ। ਅਸੀਂ ਜੇ ਆਪਣੀ ਆਵਾਜ਼ ਚੱਕਦੇ ਸੀ ਤਾਂ ਵੀ ਮਾੜੇ ਆ। ਅਸੀਂ ਕਿਹੜੇ ਗੱਲੋਂ ਮਾੜੇ ਆ ਜੀ? ਜਿਹੜਾ ਬੰਦੇ ਨਾਲ ਧੱਕਾ ਹੁੰਦਾ ਉਹ ਤਾਂ ਬੋਲੂਗਾ ਹੀ। ਸੋ ਇਹ ਹੈ ਵੀ ਜੀ ਇਹ ਪ੍ਰਸ਼ਾਸਨ ਦੀ ਜੋ ਇਹਦੀ ਜ਼ਿੰਮੇਵਾਰੀ ਬਣਦੀ ਸੀ, ਜੋ ਇਹਨਾਂ ਨੂੰ ਤਰੀਕੇ ਨਾਲ ਆਪਣਾ ਰੋਲ ਅਦਾ ਕਰਨਾ ਚਾਹੀਦਾ ਸੀ, ਇਹਨਾਂ ਨੇ ਨਹੀਂ ਕੀਤਾ ਜੀ। ਅੱਜ ਮੇਅਰ ਦੀ ਚੋਣ ਹੈ ਔਰ ਜਿਸ ਦਿਨ ਨੁਮਾਇੰਦੇ ਨਗਰ ਨਿਗਮ ਦੀਆਂ ਚੋਣਾਂ ਲੜ ਕੇ ਜਿੱਤੇ ਸੀ ਤਾਂ ਜਿਹੜੀ ਸਭ ਤੋਂ ਵਧੇਰੇ ਗਿਣਤੀ ਸੀ ਉਹ ਕਹਿ ਸਕਦੇ ਸੀ ਕਿ ਆਮ ਆਦਮੀ ਪਾਰਟੀ ਦੀ ਸੀ। ਤੇ ਪਰ ਅੱਜ ਇਸ ਤਰ੍ਹਾਂ ਦਾ ਜਿਹੜਾ ਅੰਦਰ ਕਿਉਂ ਹੋ ਰਿਹਾ, ਕਿਉਂ ਇਸ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਰੋਸ ਪ੍ਰਗਟਾਵਾ ਹੈ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ? ਕਿਉਂਕਿ ਰਾਘਵ ਚੱਡਾ ਜੀ ਕਹਿੰਦੇ ਸੀ ਚੰਡੀਗੜ੍ਹ ਤਾਂ ਚਾਕੀ ਹੈ, ਪੰਜਾਬ ਅਜੇ ਬਾਕੀ ਹੈ। ਪਰ ਕਿਉਂ ਉਮੀਦਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਫਿਰਦਾ ਪਿਆ? ਇੱਕ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹ ਵੱਡੀ ਤਾਦਾਦ ਦੇ ਵਿੱਚ ਜਿਹੜਾ ਹੈ ਨਗਰ ਨਿਗਮ ਦਫ਼ਤਰ ਦਾ ਘਿਰਾਓ ਕਰਕੇ ਬਾਰ-ਬਾਰ ਬੈਠੇ ਹੋਏ ਨੇ। ਇਹ ਪੂਰੇ ਪ੍ਰਸ਼ਾਸਨ ਦੇ ਉੱਪਰ ਔਰ ਪੂਰੇ ਨਿਜ਼ਾਮ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ। ਕਿਤੇ ਨਾ ਕਿਤੇ ਇਹ ਚਿੰਤਾਜਨਕ ਨੇ ਸਵਾਲੀਆ ਚਿੰਨ੍ਹ ਲੱਗਣੇ। ਔਰ ਇੱਥੇ ਹੋਰ ਵੀ ਜਿਹੜੇ ਲੋਕ ਨੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੈਮ ਜੀ ਕੀ ਕਹਿਣਾ ਚਾਹੋਗੇ? ਸਾਡੇ ਨਾਲ ਧੋਖਾ ਕੀਤਾ ਗਿਆ ਹੈ ਜਦ ਕਿ ਸਾਰਿਆਂ ਨੂੰ ਪਤਾ ਹੈ। ਦੇਖੋ ਜੀ ਅਸੀਂ ਇਮਾਨਦਾਰੀ ਦੇ ਨਾਲ ਅੱਜ ਤੱਕ ਅਸੀਂ ਇਲੈਕਸ਼ਨ ਲੜੇ ਆ, ਪਰ ਸਾਡੇ ਨਾਲ ਧੋਖਾ ਕੀਤਾ ਗਿਆ ਹੈ। ਇਹ ਧੋਖਾ ਹੋਣਾ ਨਹੀਂ ਚਾਹੀਦਾ, ਇਹ ਧੋਖਾ ਹੋਣਾ ਨਹੀਂ ਚਾਹੀਦਾ। ਸਾਡੀ ਇਮਾਨਦਾਰ ਪਾਰਟੀ ਹੈ, ਇਮਾਨਦਾਰੀ ਨਾਲ ਲੜੀ ਹੈਗੀ ਹੈ। ਹੁਣ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਹਨਾਂ ਤੋਂ ਅੱਗੇ ਗੱਲ ਸੁਣੋ। ਸਰ ਸਰਾਸਰ ਤਾਨਾਸ਼ਾਹੀ ਚੱਲ ਰਹੀ ਹੈ, ਹੋਰ ਕੁਛ ਨਹੀਂ ਹੈ। ਚੰਡੀਗੜ੍ਹ ਪ੍ਰਸ਼ਾਸਨ ਬਿਲਕੁਲ ਮਿਲਿਆ ਹੋਇਆ, ਡੀਸੀ ਸਾਹਿਬ ਮਿਲੇ ਹੋਏ ਆ, ਬੀਜੇਪੀ ਆਪਣੀ ਤਾਨਾਸ਼ਾਹੀ ਕਰ ਰਹੀ ਹੈ, ਹੋਰ ਕੁਛ ਨਹੀਂ ਹੋ ਰਿਹਾ। ਬਾਈਆਂ ਦੇ ਨਾਲ ਵੀ ਗੱਲਬਾਤ ਕਰ। ਬਾਈ ਰਾਘਵ ਚੱਡਾ ਜੀ ਕਹਿੰਦੇ ਸੀ ਚੰਡੀਗੜ੍ਹ ਝਾਕੀ ਹੈ, ਪੰਜਾਬ ਅਜੇ ਬਾਕੀ ਹੈ, ਅਜੇ ਪੰਜਾਬ ਜਿੱਤਣਾ ਬਾਕੀ ਹੈ, ਪਰ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ। ਕੀ ਕਹਿਣਾ ਚਾਹੋਗੇ? जब प्रशासन बिका हो, जनता के मत का कोई भी मतलब जनता ने जब वोट दिया, 14 सीटें आई आम आदमी पार्टी को,
बहुमत भी हमारा ज़्यादा है और हमारी सरकार नहीं बन रही यहाँ पर। इसका मतलब तो यही है कि यहाँ का प्रशासन, चंडीगढ़ प्रशासन बिका हुआ है। जब अभी तक किरण खेर बीमारी से बैठी हुई मतलब घर पे थी, वो यहाँ चंडीगढ़ में नहीं आई और आज वोट डालने कैसे आ गई? उसको तो अधिकार ही नहीं होना चाहिए। जब चंडीगढ़ के उसको जनता की फिक्र नहीं है तो यहाँ सिर्फ अपनी पार्टी को जिताने के लिए और लोगों को खरीदने के लिए आई थी यहाँ पर एमसी को। तो हमारी जो चंडीगढ़ झांकी है, पंजाब बाकी है। पंजाब में हमारा अच्छा बहुमत है, ये अभी भी सभी सरकारों को पता है। इस करके तो यहाँ पर इनवैलिड वोट क्या होती है, पहले कम से कम जो नए काउंसलर्स हैं उनको दिखाना चाहिए कि ये देखिए, ये भी चेक कीजिए कि ऐसे इनवैलिड हो सकती है। इनवैलिड कह के मतदान जीतना ये तो उचित नहीं है ना। व्हाट इज द मीन ऑफ इनवैलिड? आम आदमी को मालूम होना चाहिए कि उसका मीन क्या है इनवैलिड का। तो उसको देखो ना आप कि जो गलत है तो गलत को सच को सच बोलो। बीजेपी गवर्नमेंट दादागिरी कर रही है अपनी। नहीं, ये गलत है जी, हम इसके खिलाफ हैं, इसीलिए इतने इकट्ठे हुए हैं। इनवैलिड का अर्थ बताना चाहिए, सदन में बताना चाहिए, सबको कौंसलर के सामने बताना चाहिए और जनता को बताना चाहिए इनवैलिड कैसे हुई, कि फट गई टिकट, क्या हुआ, बैलेट बोर्ड वो फट गया, क्या है उसके बारे पहले बताया गया। हमने लाइव देखा है उसमें, और मधुकर जी ने डाला हुआ था लाइव, सुबह से 2 घंटे से हम देख रहे थे। तो एक इनवैलिड कह के अपना मेयर घोषित करना, ये तो बात गलत है ना। जिन लोगों ने मेहनत की है ग्राउंड में आके मेहनत करनी चाहिए। जब मेयर के इलेक्शन हुए ना तो हमारे सभी लोग अंदर थे, तो ये 14-14 का वो आ गया और इन्होंने इनवैलिड कर दिया। लेकिन उसके बाद जो 15-13 ये 15-13 चला रहे हैं, हमारे तो बंदे ही अंदर नहीं है, हमारे तो बंदे ही बाहर आ चुके, बाहर बैठे हुए हैं, कहते जी हम वोट ही नहीं करेंगे। अब ये जबरदस्ती चलाई जा रहे हैं, अपनी मर्जी से स्टैंप लगा रहे हैं और जिता रहे हैं। ਇਸ ਤਰੀਕੇ ਦੇ ਨਾਲ ਇੱਕ ਪਾਸੜ ਚੋਣ ਕਰ ਦੇਣਾ ਫਿਰ ਇਹ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਹੈ। बिल्कुल जी, प्रशासन पूरी तरह से मिला हुआ है, आपको दिख रहा है यहाँ पर प्रशासन पूरी तरह से मिला हुआ है कि एक इनवैलिड वोट कैसे कर दिया जी। ये कोना फटा हुआ है, ये कौन सा मतलब होता है? बताना चाहिए ना कोना कहाँ से फटा है, वोट डली है नहीं डली। आप कैसे कह सकते हैं कोना फटने से वोट इनवैलिड हो गई? या तो आपने जो वोट लिखे हैं या तो उस पर या तो इंस्ट्रक्शन लगी हो उसके ऊपर, देनी चाहिए, या तो स्लिप पे इंस्ट्रक्शन लगी हो। एक आम आदमी पार्टी का और अभी जो चुनाव हो रहे हैं, अभी तो हमारे बंदे ही नहीं अंदर जी, वोटिंग अब हमारे लोग बाहर बायकॉट करके कि जी आप ऐसा करोगे तो हम करेंगे नहीं। जो प्रिजाइडिंग ऑफिसर बैठा है वो काउंसलर हमारे भी आपके वही हैं, बीजेपी के भी वही हैं। तो प्रिजाइडिंग ऑफिसर जो वो बनाए हैं क्या नाम है, महेश इंदर सिद्धू जी, वो काहे के लिए उनको प्रिजाइडिंग ऑफिसर बना दिया? जब दावेदारी 2 पार्टियों की है, बीजेपी और आपकी, तो प्रिजाइडिंग ऑफिसर बीजेपी का क्यों? तो उसमें एक प्रिजाइडिंग ऑफिसर आपका क्यों नहीं बिठाया? तो ये भी देखिए, ये भी एक बड़ा मुद्दा है। ਉਹਨਾਂ ਨੇ ਜਿਹੜਾ ਸੀ ਮੇਅਰ ਨਿਰਧਾਰਿਤ ਕਰਤਾ, ਹੁਣ ਤੁਸੀਂ ਕਿਸ ਤਰ੍ਹਾਂ ਕਿਹੜਾ ਜਿਹੜਾ ਅਗਲਾ ਐਕਸ਼ਨ ਸਟੈਪ ਕੀ ਹੋਏਗਾ ਤੁਹਾਡਾ? सर देखिए, ये हमारे जो पार्टी के सीनियर अधिकारी हैं वो जो कहेंगे, क्योंकि हम इसके खिलाफ जाएंगे, चाहे वो कोर्ट जाना पड़े, चाहे वो धरना देना पड़े, हम इसके खिलाफ जाएंगे। हमारे सीनियर जो लीडर्स हैं वो बैठेंगे, जो डिसाइड करेंगे, फिर उसके हिसाब से काम होगा। गांधीवादी नियम पे हम बैठेंगे, यहाँ पे रात तक बैठेंगे, शाम तक बैठेंगे, जब तक हमारी नहीं सुनवाई होती हम यही बैठेंगे। देखिए, मेहनत की है हम लोगों ने, मेहनत की है, आम जनता ने मेहनत की है। चंडीगढ़ में जनता एक बड़ी पार्टी बना के भेजती है आम आदमी पार्टी को, उसके बाद एक खरीद फरोख्त शुरू करते हैं, कांग्रेस का एक टिकट खरीद भी लेते हैं। और एक बात, कहीं भी संवैधानिक में एमपी को वोट डालने का अधिकार ही नहीं चाहिए मेयर चुनाव में, वो क्यों डाल रही है वोट यहाँ पे? तो ये कहीं आपको दिख रहा है प्रशासन पूरी तरह से भाजपा के साथ में है, मिला हुआ है, और ये जनता के साथ धोखा कर रहे हैं। और ज्यादा समय नहीं है, थोड़े सा 2 साल बाद ये वो भी नहीं कर पाएंगे, क्योंकि फिर एक तरफा वोट पड़ेगा और आम आदमी पार्टी का यहाँ एमपी बनेगा, फिर देखेंगे कितनी धांधली करते हैं। पहले आप देखिए, ਜੇ ਆਪਾਂ ਗੱਲ ਕਰੀਏ ਤਾਂ ਉਧਰ ਕਿਸਾਨ ਕਹਿੰਦੇ ਸਾਡੇ ਨਾਲ ਧੱਕਾ ਹੋਇਆ, ਜਿਹੜੇ ਆਪਣੇ ਹੱਕ ਮੰਗਦੇ ਲੋਕ ਹੈ, ਬੇਰੁਜ਼ਗਾਰ ਨੌਜਵਾਨ, ਉਹ ਕਹਿੰਦੇ ਸਾਡੇ ਨਾਲ ਧੱਕਾ, ਅੱਜ ਤੁਹਾਡੇ ਨਾਲ ਧੱਕਾ ਹੋ ਰਿਹਾ, ਤਾਂ ਫਿਰ ਇਨਸਾਫ ਮਿਲੇਗਾ ਕਿ ਨਹੀਂ? आप देखो ना, एक कांग्रेस का कैंडिडेट जीतता है भारी मतों से, उस जनता ने किसको वोट डाली? कांग्रेस को डाली। तो कांग्रेस का कैंडिडेट जीतने के बाद यहाँ कोई कानून ही नहीं है, वो चला जाता है बीजेपी पार्टी में। पार्टी उसको क्यों एंटरटेन कर रही है, ये देखिए आप, क्यों एंटरटेन कर रही है? उसको पार्टी को एंटरटेन नहीं करना चाहिए उस कैंडिडेट को। तो देखिए, कहीं ना कहीं तो ये सब कुछ मिली भगत ही है, और क्या है? ये ना प्रशासन ने एक खून किया है लोकतंत्र का, ठीक है ना। लोकतंत्र हम यूथ है एक, ठीक है ना, हम कितना कुछ देखते हैं, सोचते हैं कि ऐसा होगा वैसा होगा। ये तो क्लियर कट एक चीज़ हो गई है कि हम लोग कुछ नहीं कर सकते, बीजेपी चाहे तो कुछ भी कर सकती है, ठीक है ना। आपने बंदा खरीद लिया, आपने प्रशासन खरीद लिया, आप चाहो जो मर्जी कर लो, ठीक है ना। आम जनता क्या करेगी? कुछ भी नहीं कर सकती।
यही दिखाना चाहते हैं प्रशासन के साथ मिलके सरकार। लोकतंत्र की हत्या करके लोग ਇਹ ਸੀ ਚੰਡੀਗੜ੍ਹ ਨਗਰ ਨਿਗਮ ਦੀਆਂ ਬਾਹਰ ਦੀਆਂ ਤਸਵੀਰਾਂ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਕਿਸ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉਹ ਮਹਿਸੂਸ ਕਰਦੇ ਨੇ ਕਿ ਜਿਹੜਾ ਮੇਅਰ ਦੀ ਚੋਣ ਨੂੰ ਲੈ ਕੇ ਸਾਡੇ ਨਾਲ ਧੱਕਾ ਹੋਇਆ, ਸਾਨੂੰ ਸਾਡਾ ਬਣਦਾ ਹੋਇਆ ਅਧਿਕਾਰ ਦੇਣਾ ਚਾਹੀਦਾ ਸੀ। ਇੱਥੋਂ ਤੱਕ ਮਹਿਸੂਸ ਕਰਦੇ ਨੇ ਕਿ ਜਦੋਂ VOTING ਕੀਤੀ ਜਾਣੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਸੀ ਸਾਨੂੰ ਬਾਹਰ ਕੱਢ ਦਿੱਤਾ ਗਿਆ, ਕੇਵਲ ਸਾਡੇ ਉੱਤੇ ਬਲੇਮ ਕਰਕੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।